ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਹੜਾ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਨੂੰ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰਸ ਨੂੰ 70 ਸੈਂਟ ਪਰ ਮਾਈਲ ਦੇਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਉਹ ਅਮਰੀਕਾ ਦੇ ਵਿੱਚ ਆਇਆ ਹੋਇਆ ਅਤੇ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਿਹੜੇ ਕਮਿਊਨਿਟੀਜ਼ ਵੱਲੋਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਜਿਹੜੇ ਪ੍ਰੋਟੈਸਟ ਕੀਤੇ ਗਏ। ਕੱਲ੍ਹ ਨੂੰ ਜਿਹੜਾ ਬਹੁਤ ਵੱਡਾ ਪ੍ਰੋਟੈਸਟ ਔਰਗਨਾਈਜ਼ ਕੀਤਾ ਜਾ ਰਿਹਾ ਹੈਗਾ ਆ ਵਾਸ਼ਿੰਗਟਨ DC ਦੇ ਵਿੱਚ। ਅਤੇ ਜਦੋਂ ਕਹਿੰਦੇ ਵੀ ਉਹਨਾਂ ਦੀ ਕਮਲਾ ਹੈਰਿਸ ਦੇ ਨਾਲ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਆ ਮੀਟਿੰਗ ਹੋਈ ਤਾਂ ਕਮਲਾ ਹੈਰਿਸ ਨੇ ਥੋੜ੍ਹਾ ਉਹਨਾਂ ਨੂੰ ਡੈਮੋਕ੍ਰੇਸੀ ਦੇ ਉੱਤੇ ਵੀ ਜਿਹੜਾ ਲੈਕਚਰ ਦਿੱਤਾ। ਸੋ ਉਹ ਸਿਰ ਤਾਂ ਜ਼ਰੂਰ ਹਿਲਾਉਂਦੇ ਰਹੇ ਪਰ ਇਹ ਨਹੀਂ ਸਮਝ ਸਕੇ ਵੀ ਇਹ ਮੇਰੀ ਇੱਜ਼ਤ ਬਣ ਰਹੀ ਆ ਜਾਂ ਬੇਇੱਜ਼ਤੀ ਹੋ ਰਹੀ ਹੈਗੀ ਆ। ਜੀ ਉਹਨਾਂ ਨੇ ਉਹੀ ਚੀਜ਼ ਨੂੰ ਜਿਤਾਇਆ ਵੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਜਿਹੜਾ ਆ ਉਹ ਹੱਕ ਹੁੰਦਾ ਹੈ ਬਰਾਬਰ ਦਾ। ਸੋ ਉਸ ਚੀਜ਼ ਨੂੰ ਜਿਹੜਾ ਦੇਖਣਾ ਉਹ ਹੋਊਗਾ। ਸੋ ਕਿਤੇ ਨਾ ਕਿਤੇ ਆਈ ਥਿੰਕ ਕਿਉਂਕਿ ਯਾਦ ਹੋਣਾ ਹਰਜੋਤ ਸਿੰਘ ਜੀ ਕਮਲਾ ਹੈਰਿਸ ਦੀ ਜਿਹੜੀ ਭਤੀਜੀ ਅਮੀਨਾ ਹੈਰਿਸ ਉਸਨੇ ਵੀ ਜਦੋਂ ਫਾਰਮਰ ਪ੍ਰੋਟੈਸਟ ਦੀ ਸ਼ੁਰੂ ਹੋਈ ਸੀ ਉਸ ਦੇ ਵਿੱਚ ਹਾਂ ਦਾ ਨਾਰਾ ਜਿਹੜਾ ਉਹ ਮਾਰਿਆ ਸੀ। ਪ੍ਰਭਾਵ ਕਿਤੇ ਨਾ ਕਿਤੇ ਵਾਈਸ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਉਹ ਗੱਲਾਂ ਦੇ ਵਿੱਚ ਤਰੀਕੇ ਜਿਹੇ ਦੇ ਨਾਲ ਕਹਿ ਲਓ ਵੀ ਜਿਹੜਾ ਕੰਨ ਆ ਉਹ ਖਿੱਚਿਆ ਆ। ਅਤੇ ਪਰ ਸਭ ਨੂੰ ਹੀ ਪਤਾ ਹੈ ਵੀ ਜਿਹੜੇ ਮੋਦੀ ਹੁਣੀ ਆ ਇਹੋ ਜਿਹੀਆਂ ਚੀਜ਼ਾਂ ਦੇ ਸਿਰ ਦੇ ਉੱਤੋਂ ਹੀ ਜਿਹੜਾ ਕਹਿੰਦੇ ਆ ਵੀ ਉਹ ਲੰਘ ਜਾਂਦੀਆਂ ਹੋਣਗੀਆਂ। ਅਤੇ ਹੁਣ ਦੇਖਦੇ ਹਾਂ ਵੀ ਅੱਗੇ ਕੀ ਬਣਦਾ। ਪਰ ਇਹ ਆ ਵੀ ਬਹੁਤ ਭਾਰੀ ਰੋਸ ਜਿਹੜਾ ਆ ਉਸ ਦਾ ਸਾਹਮਣਾ ਨਰਿੰਦਰ ਮੋਦੀ ਨੂੰ ਜਿਹੜਾ ਇਸ ਟਾਈਮ ਕਰਨਾ ਪੈ ਰਿਹਾ ਹੈਗਾ ਆ। ਜਿੱਥੇ ਵੀ ਹੁਣ ਜਾ ਰਿਹਾ ਆ ਅਤੇ ਉੱਥੇ ਹੀ ਉਸਨੂੰ ਵਿਰੋਧ ਦਾ ਸਾਹਮਣਾ ਆ ਅਤੇ ਜਿਹੜਾ UN ਦੀ ਜਨਰਲ ਅਸੈਂਬਲੀ ਨੂੰ ਵੀ ਸੰਬੋਧਨ ਕਰਨਾ ਅਤੇ ਕੱਲ੍ਹ UN ਦੇ ਸਾਹਮਣੇ ਹੀ ਜਿਹੜਾ ਆ ਇਹਨਾਂ ਨੇ ਮੁਜ਼ਾਹਰਾ ਆ ਉਹ ਰੱਖਿਆ। ਇਸ ਦਾ ਪ੍ਰੋਟੈਸਟ ਜਿਹੜਾ ਉਹ ਕਰਨਾ ਹੈ। ਗੋ ਬੈਕ ਮੋਦੀ ਦੇ ਬੜੇ ਨਾਅਰੇ ਜਿਹੜੇ ਆ ਉਹ ਉੱਚੀ ਦੇਣੀ ਵਾਈਟ ਹਾਊਸ ਦੇ ਬਾਹਰ ਵੀ ਜਿਹੜੇ ਉਹ ਅੱਜ ਗੂੰਜਦੇ ਜਿਹੜੇ ਉਹ ਰਹੇ ਆ। ਸੋ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਕਹਿੰਦੇ ਆ ਵੀ ਉੱਥੇ ਦੂਰੋਂ ਨੇੜਿਓਂ ਆ ਕੇ ਇਸ ਦਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਸੀਗੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਅੱਜ ਆਪਣਾ ਇੱਕ ਵਾਰੀ ਫੇਰ ਜਿਹੜਾ ਏਜੰਡਾ ਹੈਗਾ ਸੋਸ਼ਲ ਏਜੰਡੇ ਦਾ ਜਿਹੜਾ ਬਿੱਲ ਹੈਗਾ $3.5 ਟ੍ਰਿਲੀਅਨ ਵਾਲਾ ਉਸ ਨੂੰ ਡਿਫੈਂਡ ਕੀਤਾ। ਉਸ ਨੂੰ ਕਿਹਾ ਵੀ ਇਹ ਠੀਕ ਆ ਅਤੇ ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਵੀ ਇਸ ਦੇ ਵਿੱਚ ਜਿਹੜਾ ਕਾਸਟ ਆ ਓਵਰਆਲ ਉਹ ਜ਼ੀਰੋ ਰਹੇਗੀ। $3.5 ਟ੍ਰਿਲੀਅਨ ਦੀ ਜਿਹੜੀ ਸਪੈਂਡਿੰਗ ਆ ਉਹ ਉਹਨਾਂ ਨੇ ਕਿਹਾ ਆ ਵੀ ਇਸ ਦੇ ਲਈ ਪੇ ਜਿਹੜਾ ਕੀਤਾ ਜਾਊਗਾ। ਇਹ ਨਹੀਂ ਆ ਵੀ ਇਸ ਦੇ ਲਈ ਇੱਕ ਹਿਸਾਬ ਨਾਲ ਨੋਟ ਜਿਹੜੇ ਉਹ ਛਾਪੇ ਜਾਣਗੇ। ਸੈਨੇਟਰ ਜੋ ਮੈਨਸ਼ਨ ਅਤੇ ਕ੍ਰਿਸਟਨ ਸਿਨੇਮਾ ਇਹ ਦੋਨੋਂ ਹੀ ਜਾਣੇ ਹਾਲ ਦੀ ਘੜੀ ਇੰਨੇ ਵੱਡੇ ਅਮਾਊਂਟ ਦੇ ਉੱਤੇ ਜਿਹੜੇ ਉਹ ਹਾਮੀ ਨਹੀਂ ਭਰ ਰਹੇ ਹੈਗੇ। ਅਤੇ ਜੇ ਦੋਨਾਂ ਦਾ ਸਾਥ ਮਿਲਦਾ ਹੈ ਫਿਰ ਹੀ ਜਾ ਕੇ ਜਿਹੜੇ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਆ 50-50 ਸਪਲਿਟ ਜਿਹੜੇ ਉਹ ਕਰ ਸਕਦੇ ਆ।
ਅਦਰਵਾਈਜ਼ ਇਹਨਾਂ ਦੇ ਜਿਹੜਾ ਰੀਕਨਸੀਲੀਏਸ਼ਨ ਦੇ ਪ੍ਰੋਸੈਸ ਦੇ ਤਹਿਤ ਵੀ ਸਿੰਪਲ ਮੈਜੋਰਟੀ ਦੇ ਨਾਲ ਵੀ ਇਹਨਾਂ ਨੂੰ ਇਹ ਜਿਹੜਾ ਏਜੰਡਾ ਹੈ ਉਹ ਪਾਸ ਕਰਨਾ ਨਾਮੁਮਕਿਨ ਹੋ ਜਾਵੇਗਾ। ਸਪਲਿਟ ਵੋਟ ਦੇ ਉੱਤੇ, ਟਾਈ ਬ੍ਰੇਕਰ ਦੇ ਉੱਤੇ ਜਿਹੜੇ ਉਪ ਰਾਸ਼ਟਰਪਤੀ ਹੁੰਦੇ ਆ ਉਹਨਾਂ ਦੀ ਵੋਟ ਜਿਹੜੀ ਹੈ ਟਾਈ ਨੂੰ ਬ੍ਰੇਕ ਕਰਦੀ ਹੁੰਦੀ ਆ। ਸੋ 2 ਦਿਨ ਪਹਿਲਾਂ ਬਾਈਡਨ ਹੁਣਾਂ ਨੇ ਜਿਹੜੇ ਕਈ ਸੈਨੇਟਰਸ ਤੇ ਹੋਰ ਜਿਹੜੇ ਇਸ ਟਾਈਮ ਨਾਖੁਸ਼ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ, ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਉਹ ਕੀਤੀ ਆ। ਬਾਈਡਨ ਆਲਰੇਡੀ ਜਿਹੜੇ ਆ ਉਹ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ। ਇਸ ਟਾਈਮ ਆਲੋਚਨਾ ਉਹਨਾਂ ਦੀ ਪੂਰਨ ਤੌਰ ਦੇ ਉੱਤੇ ਜਿਹੜੀ ਹੋ ਰਹੀ ਆ, ਅਫਗਾਨਿਸਤਾਨ ਤੋਂ ਜਿਹੜਾ ਆ ਫੌਜੀਆਂ ਨੂੰ ਬਾਹਰ ਬੁਲਾਉਣ ਤੋਂ ਲੈ ਕੇ ਜਿਹੜੇ ਹੇਸ਼ੀਅਨ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਆ, ਉਸ ਦੇ ਵਿੱਚ ਚੌਂਸ਼ ਫੇਰਿਓਂ ਇਹ ਜਿਹੜੇ ਉਹ ਘਿਰੇ ਪਏ ਹੈਗੇ ਨੇ। ਪਰ ਉਹਨਾਂ ਨੇ ਆਪਣੇ ਜਿਹੜੇ $3.5 ਟ੍ਰਿਲੀਅਨ ਦਾ ਜਿਹੜਾ ਬਿਲਡ ਬੈਕ ਬੈਟਰ ਦਾ ਪਲਾਨ ਆ, ਉਸ ਦੀ ਪ੍ਰੋੜਤਾ ਜਿਹੜੀ ਆ ਉਹ ਦੁਬਾਰੇ ਕੀਤੀ ਆ। ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਸੈਂਟਰਿਸਟ ਸੈਨੇਟਰਸ ਹੈਗੇ ਨੇ ਡੈਮੋਕ੍ਰੇਟ ਪਾਰਟੀ ਵੱਲੋਂ, ਇਹ $3.5 ਟ੍ਰਿਲੀਅਨ ਦੀਆਂ ਜਿਹੜੀਆਂ ਇਹ ਗਾਰੰਟੀਜ਼ ਹੈਗੀਆਂ ਆ ਜਾਂ ਜਿਹੜਾ ਹੈਗਾ ਆ ਪ੍ਰੋਸੈਸ ਹੈਗਾ ਆ, ਇਸ ਨੂੰ ਘਟਾਉਣ ਦੇ ਵਿੱਚ ਕਾਮਯਾਬ ਹੁੰਦੇ ਆ, ਘਟਾ ਕੇ ਮੰਨਦੇ ਆ, ਜਾਂ ਬਿਲਕੁਲ ਵੀ ਜਿਹੜਾ ਉਹ ਨਹੀਂ ਮੰਨਣਗੇ। ਪਰ ਜਿਸ ਵੀ ਤਰੀਕੇ ਦੇ ਨਾਲ ਹੋਊਗਾ, ਜਿਹੜੇ ਬਾਈਡਨ ਆ ਉਹਨਾਂ ਦੇ ਏਜੰਡੇ ਦੇ ਲਈ ਜ਼ਰੂਰ ਉਹਨਾਂ ਨੂੰ ਤਾਂ ਇੱਕ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਕਹਿ ਲਓ ਵੀ ਗੋਡੇ ਜਿਹੜੇ ਉਹ ਥੋੜ੍ਹੇ ਬਹੁਤੇ ਤਾਂ ਇਹਨਾਂ ਨੂੰ ਟੇਕਣੇ ਪੈਣਗੇ। ਇਹ ਤਾਂ ਹੁਣ ਖੁਸ਼ ਹੋਣਗੇ ਵੀ ਚਾਹੇ ਕੁਛ ਤਾਂ ਸਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪਾਸ ਹੋ ਜਾਵੇ। ਜੀ, ਅਫਗਾਨਿਸਤਾਨ ਦੀ ਗੱਲ ਕਰਦੇ ਜਾਈਏ ਤੇ ਅਫਗਾਨਿਸਤਾਨ ਤੋਂ ਜਿਹੜੇ ਰਿਫਿਊਜੀਆਂ ਨੂੰ ਇੱਥੇ ਲਿਆਂਦਾ ਗਿਆ ਹੈਗਾ ਆ, ਬਹੁਤ ਸਾਰੇ ਜਿਹੜੇ ਰਿਫਿਊਜੀ ਆ ਉਹਨਾਂ ਨੂੰ ਵਿਸਕੌਨਸਨ ਸਟੇਟ ਦੇ ਵਿੱਚ ਇੱਕ ਜਿਹੜਾ ਆਰਮੀ ਦਾ ਬੇਸ ਆ ਫੋਰਟ ਬਲਿਸ, ਉੱਥੇ ਰੱਖਿਆ ਗਿਆ ਆ। ਤੇ ਪਿਛਲੇ ਦਿਨਾਂ 'ਚ ਖਬਰਾਂ ਆਈਆਂ ਸੀਆਂ ਵੀ 2 ਜਿਹੜੇ ਰਿਫਿਊਜੀ ਸੀ ਉਹਨਾਂ ਨੇ, ਇੱਕ ਨੇ ਤਾਂ ਆਪਣੀ ਵਾਈਫ ਨੂੰ ਕਾਫੀ ਕੁੱਟਮਾਰ ਕੀਤੀ ਤੇ ਇੱਕ ਨੇ ਜਿਹੜੇ ਬੱਚੇ ਆ ਉਹਨਾਂ ਨੂੰ ਸੈਕਸ਼ੁਅਲੀ ਅਸੌਲਟ ਕੀਤਾ ਸੀ। ਤੇ ਅੱਜ ਇੱਕ ਹੋਰ ਖਬਰ ਆ ਰਹੀ ਆ ਵੀ ਯੂਐਸ ਸਰਵਿਸ ਮੈਂਬਰ, ਜਿਹੜੀ ਕਿ ਕਹਿ ਸਕਦੇ ਹਾਂ ਵੀ ਆਪਾਂ ਯੂਐਸ ਮਿਲਟਰੀ ਦੇ ਵਿੱਚ ਬੀਬੀ ਕੰਮ ਕਰਦੀ ਆ, ਉਸ ਨੂੰ ਵੀ ਕੁਛ ਜਿਹੜੇ ਕਹਿੰਦੇ ਮੇਲ ਅਫਗਾਨਿਸਤਾਨ ਤੋਂ ਆਏ ਰਿਫਿਊਜੀ ਸੀ, ਉਹਨਾਂ ਨੇ ਜਿਹੜਾ ਅਸੌਲਟ ਕੀਤਾ ਹੈਗਾ। ਸੋ ਹੁਣ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਜੀ ਬਿਲਕੁਲ, ਅਜੇ ਦੇਖੋ ਇਹਨਾਂ ਨੂੰ ਕੁਛ ਹਫ਼ਤੇ ਹੀ ਜਿਹੜੇ ਉਹ ਹੋਏ ਆ, ਤੇ ਇਹ ਜਿਹੜੀਆਂ ਕਰਤੂਤਾਂ ਆ ਉਹ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਇਹ ਮਾੜੀ ਗੱਲ ਆ, ਬਹੁਤ ਹੀ ਮੰਦਭਾਗੀ ਗੱਲ ਆ। ਤੇ ਫਿਰ ਜਿੱਦਾਂ ਆਖਦੇ ਆ, ਤੇ ਫਿਰ ਜਰਨਲਾਈਜੇਸ਼ਨ ਜਿਹੜੀ ਉਹ ਝੱਟ ਕਰ ਦਿੱਤੀ ਜਿਹੜੀ ਉਹ ਜਾਂਦੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਬਣਦਾ ਆ। ਹੁਣ ਇਹ ਦੇਖੋ ਅਫਗਾਨਿਸਤਾਨ ਤਾਂ ਹੈ ਨਹੀਂ, ਇਹ ਜੇ ਅਮਰੀਕਾ 'ਚ ਆਏ ਤੇ ਹੁਣ ਅਮਰੀਕਾ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਤੁਹਾਨੂੰ ਚੱਲਣਾ ਪੈਣਾ ਹੈ। ਮੇ ਬੀ ਉੱਥੇ ਜਿਹੜੀ ਕੁੱਟਮਾਰ ਤੇ ਉਹ ਸਾਰੀਆਂ ਚੀਜ਼ਾਂ ਚੱਲ ਜਾਂਦੀਆਂ ਹੋਣਗੀਆਂ, ਕੋਈ ਉੱਥੇ ਕੁਛ ਨਾ ਕਹਿੰਦਾ ਹੋਊਗਾ, ਪਰ ਇੱਥੇ ਉਹ ਚੀਜ਼ ਜਿਹੜੀ ਆ ਉਹ ਨਿਭਣੀ ਨਹੀਂ ਆ। ਬਾਈਡਨ ਪ੍ਰਸ਼ਾਸਨ ਦੇ ਸਾਹਮਣੇ ਇੱਕ ਹੋਰ ਚੁਣੌਤੀ ਇਸ ਟਾਈਮ ਦਰਪੇਸ਼ ਪਈ ਹੋਈ ਆ, ਸਪਲਾਈ ਚੇਨ। ਇਸ ਟਾਈਮ ਵੀ ਬਾਈਡਨ ਪ੍ਰਸ਼ਾਸਨ ਇਸ ਸਪਲਾਈ ਚੇਨ ਨੂੰ ਫਿਕਸ ਕਰਨ ਤੋਂ ਕਹਿੰਦੇ ਆ ਵੀ ਹਾਲ ਦੀ ਘੜੀ ਜਿਹੜਾ ਮੁਸ਼ਕਲ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਕੰਜੈਸ਼ਨ ਜਿਹੜੇ ਫਰੇਟ ਸਿਸਟਮ ਦੇ ਵਿੱਚ ਜਿਹੜਾ ਸਮਾਨ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾਂਦਾ, ਉਹ ਲਗਾਤਾਰ ਵੱਧਦਾ ਜਾ ਰਿਹਾ ਆ। ਬੈਕਲੌਗ ਜਿਹੜੇ ਆ ਉਹ ਵੱਧਦੇ ਜਾ ਰਿਹਾ। ਇਸ ਟਾਈਮ ਜਿਹੜਾ ਸਦਰਨ ਕੈਲੀਫੋਰਨੀਆ ਦਾ ਲਾਸ ਐਂਜਲਸ ਤੇ ਲੌਂਗ ਬੀਚ ਦਾ ਜਿਹੜਾ ਪੋਰਟ ਆ, ਉੱਥੇ ਸਭ ਤੋਂ ਵੱਡਾ ਜਿਹੜਾ ਚੋਕ ਪੁਆਇੰਟ ਆ ਉਹ ਬਣਿਆ ਪਿਆ ਆ। 62 ਜਿਹੜੇ ਆ ਕੰਟੇਨਰ ਸ਼ਿਪਸ, ਜਿਨ੍ਹਾਂ 'ਚ ਕਹਿੰਦੇ ਟੋਇਜ਼, ਇਲੈਕਟ੍ਰੋਨਿਕਸ, ਫਰਨੀਚਰ ਤੇ ਹੋਰ ਕਈ ਕੁਛ ਜਿਹੜਾ ਆ ਉਹ ਇੰਤਜ਼ਾਰ ਕਰ ਰਿਹਾ ਵੀ ਇਸ ਦੇ ਵਿੱਚੋਂ ਲਾਹ ਲਿਆ ਜਾਵੇ, ਪਰ ਸਮਾਂ ਹੀ ਜਿਹੜਾ ਉਹ ਨਹੀਂ ਮਿਲ ਰਿਹਾ, ਥਾਂ ਹੀ ਜਿਹੜੀ ਉਹ ਖਾਲੀ ਨਹੀਂ ਆ ਰਹੀ। ਸਭ ਨੂੰ ਪਤਾ ਵੀ ਹੌਲੀਡੇ ਸੀਜ਼ਨ ਜਿਹੜਾ ਉਹ ਸਿਰ ਦੇ ਉੱਤੇ ਆ, ਤੇ ਇਹ ਸਮਾਨ ਨਾ ਪਹੁੰਚਣ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਉਹ ਨਾਖੁਸ਼ ਹੋਣਗੇ। ਬਹੁਤ ਸਾਰੇ ਲੋਕਾਂ ਨੇ ਕਈ ਚੀਜ਼ਾਂ ਜਿਹੜੀਆਂ ਆਰਡਰ ਕੀਤੀਆਂ ਹੋਣੀਆਂ ਆ, ਉਹ ਅਜੇ ਤੱਕ ਜਿਹੜੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ, ਕਿਉਂਕਿ ਸਪਲਾਈ ਚੇਨ ਦੇ ਵਿੱਚ ਕਹਿ ਲਓ ਵੀ ਲੈਅ ਜਿਹੜੀ ਆ ਉਹ ਨਹੀਂ ਵੱਜ ਰਹੀ ਹੈਗੀ। ਸੋ ਇਸੇ ਦੇ ਚੱਲਦੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਵੀ ਟਰੱਕਿੰਗ ਦਾ ਕਿਉਂ ਇਸ ਟਾਈਮ ਗੁੱਡ ਜਿਹੜੇ ਰੇਟਸ ਇਸੇ ਕਰਕੇ ਵੀ ਮਿਲ ਰਹੇ ਆ, ਵੀ ਜਲਦੀ ਸਮਾਨ ਜਿਹੜਾ ਆ ਉੱਥੋਂ ਪਹੁੰਚਾਉਣਾ ਚਾਹੁੰਦੇ ਨੇ ਦੂਜਿਆਂ ਥਾਵਾਂ ਦੇ ਉੱਤੇ। ਸੋ ਗੁੱਡ ਰੇਟਸ ਜਿਹੜੇ ਉਹ ਜ਼ਰੂਰ ਮਿਲ ਰਹੇ ਆ, ਪਰ ਉਸ ਦੇ ਪਿੱਛੇ ਇੱਕ ਵੱਡਾ ਕਾਰਨ ਇਹੀ ਸਪਲਾਈ ਚੇਨ ਦਾ ਜਿਹੜਾ ਉਹ ਬਣਿਆ ਪਿਆ ਆ। ਸੋ ਸ਼ਿਪਿੰਗ ਲੇਨਸ ਬਹੁਤ ਜ਼ਿਆਦਾ ਜਿਹੜੀਆਂ ਬੈਕਲੌਗ ਆ ਉਹ ਚੱਲ ਰਹੀਆਂ ਆ, ਤੇ ਇਹ ਇਸ ਟਾਈਮ ਮਿਸਮੈਚ ਜਿਹੜਾ ਆ ਉਹ ਪੂਰੀ ਤਰ੍ਹਾਂ ਬਣਿਆ ਪਿਆ ਹੈਗਾ। ਟਰਾਂਸਪੋਰਟ ਨੈਟਵਰਕ ਪੂਰੀ ਤਰ੍ਹਾਂ ਕਹਿੰਦੇ ਵੀ ਓਵਰਵੈਲਮ ਹੋ ਚੁੱਕਾ ਆ, ਉਸ ਦੇ ਵਿੱਚ ਥਾਂ ਹੀ ਜਿਹੜੀ ਆ ਉਹ ਨਹੀਂ ਹੈਗੀ, ਤੇ ਇੰਪੋਰਟਸ ਦਾ ਵੋਲੀਅਮ ਆ ਉਹ ਲਗਾਤਾਰ ਵੱਧ ਰਿਹਾ ਜਾਂ ਓਨਾ ਹੀ ਜਿਹੜਾ ਉਹ ਬਰਕਰਾਰ ਹੈਗਾ ਆ। ਸੋ ਇਹਦੇ ਕਰਕੇ ਤਾਂ ਜਿਹੜੇ ਫਰੇਟ ਦੇ ਰੇਟਸ ਆ ਹਰਜੋਤ ਸਿੰਘ ਜੀ, ਉਹ ਵੀ ਬਹੁਤ ਜ਼ਿਆਦਾ ਕੰਟੇਨਰਾਂ ਦੇ ਜਿਹੜੇ ਉਹ
ਵੱਧ ਚੁੱਕੇ ਹੋਏ ਆ। ਸੋ ਇਹ ਕੋਈ ਕਥਨ ਹੀ ਨਹੀਂ ਹੋਊਗੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾਈ ਆ ਉਹ ਹੋਰ ਜ਼ਿਆਦਾ ਵਧੂਗੀ, ਕਿਉਂਕਿ ਸਪਲਾਈ ਘੱਟ ਆ ਤੇ ਡਿਮਾਂਡ ਜਿਹੜੀ ਆ ਉਹ ਸਭ ਨੂੰ ਪਤਾ ਹੈ ਵੀ ਜਿਹੜੀ ਹੌਲੀਡੇ ਸੀਜ਼ਨ ਦੇ ਵਿੱਚ ਲਗਾਤਾਰ ਵੱਧਦੀ ਹੀ ਜਾਂਦੀ ਆ। ਜੀ, ਅਗਲੀ ਖਬਰ ਜਿਹੜੀ ਆ ਬਾਰਡਰ ਤੋਂ ਜਿਹੜੀ ਆ ਰਹੀ ਆ, ਬਾਰਡਰ ਜਿਹੜਾ ਟੈਕਸਸ ਦਾ ਹੈਗਾ ਤੇ ਮੈਕਸੀਕੋ ਦਾ, 15,000 ਦੇ ਕਰੀਬ ਜਿਹੜੇ ਮਾਈਗ੍ਰੈਂਟ ਖਾਸ ਕਰਕੇ ਹੇਸ਼ੀਅਨ ਮੂਲ ਦੇ ਸੀਗੇ, ਉੱਥੇ ਇਕੱਠੇ ਹੋਏ ਸੀ ਤੇ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਚੀਫ ਹੈਗੇ ਆ, ਐਲਹੈਂਡਰੋ ਮੇਯੋਰਕਸ, ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਇਸ ਟਾਈਮ ਉੱਥੇ ਕੋਈ ਵੀ ਜਿਹੜਾ ਹੇਸ਼ੀਅਨ ਮੂਲ ਦਾ ਬੰਦਾ ਉਸ ਬ੍ਰਿਜ ਦੇ ਥੱਲੇ ਹੈ ਨਹੀਂ। ਕਹਿੰਦੇ ਵੀ ਸਾਰਿਆਂ ਨੂੰ ਮੂਵ ਕਰ ਦਿੱਤਾ ਗਿਆ ਆ। 2000 ਜਿਹੜੇ ਹੇਸ਼ੀਅਨ ਨੈਸ਼ਨਲ ਆ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਆ, ਉਹ ਹੁਣ ਪੋਲੀਟੀਕਲ ਅਸਾਈਲਮ ਅਪਲਾਈ ਕਰਨਗੇ। 8000 ਜਿਹੜੇ ਆ ਉਹ ਵੋਲੰਟੀਅਰਲੀ ਜਿਹੜੇ ਆ ਵਾਪਸ ਮੈਕਸੀਕੋ ਨੂੰ ਚਲੇ ਗਏ ਆ ਤੇ 5000 ਜਿਹੜੇ ਆ ਉਹ ਰਿਮੂਵਲ ਪ੍ਰੋਸੀਡਿੰਗ ਜਾਂ ਉਹਨਾਂ ਨੂੰ ਐਕਸਪੈਲ ਕੀਤਾ ਜਾਊਗਾ ਟਾਈਟਲ 42 ਪਬਲਿਕ ਹੈਲਥ ਦੇ ਅੰਡਰ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋਇਆ ਸੀ ਇਸ ਇਸ਼ੂ ਦੇ ਉੱਤੇ। ਤੇ ਦੂਸਰੇ ਪਾਸੇ ਜਿਹੜੇ ਬਾਰਡਰ ਪੈਟਰੋਲ ਏਜੰਟ ਆ, ਉਹ ਕਹਿੰਦੇ ਆ ਵੀ ਸਾਡੇ ਨਾਲ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਤਰ੍ਹਾਂ ਨਾਲ ਵਾਰ ਸ਼ੁਰੂ ਕਰ ਲਈ ਆ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਨੇ ਸਟੇਟਮੈਂਟ ਦਿੱਤੀ ਆ ਵੀ ਜਿਹੜੇ ਘੋੜਿਆਂ ਦੇ ਉੱਤੇ ਬਾਰਡਰ ਪੈਟਰੋਲ ਏਜੰਟ ਸੀਗੇ ਉਹ ਹੇਸ਼ੀਅਨ ਜਿਹੜੇ ਮਾਈਗ੍ਰੈਂਟ ਸੀ ਉਹਨਾਂ ਨੂੰ ਡੰਡੇ ਮਾਰ ਰਹੇ ਸੀ, ਲੀਸ਼ੀਅਸ ਮਾਰ ਰਹੇ ਸੀ। ਸੋ ਉਹਨਾਂ ਨੇ ਇਹ ਕਿਹਾ ਆ ਵੀ ਕਿਤੇ ਵੀ ਇੱਦਾਂ ਦੀ ਇੰਸੀਡੈਂਟ ਨਹੀਂ ਹੋਈ, ਸਿਰਫ ਇਹ ਮੀਡੀਆ ਨੇ ਜਿਹੜਾ ਝੂਠ ਦਿਖਾਲਿਆ ਹੈਗਾ। ਠੀਕ ਆ ਉਹ ਘੋੜਿਆਂ ਦੇ ਉੱਤੇ ਸੀ ਪਰ ਕਿਸੇ ਨੂੰ ਉਹਨਾਂ ਨੇ ਹਰਟ ਨਹੀਂ ਕੀਤਾ। ਤੇ ਬਾਰਡਰ ਪੈਟਰੋਲ ਤਾਂ ਆਪਾਂ ਨੂੰ ਪਹਿਲਾਂ ਵੀ ਪਤਾ ਹੈ ਵੀ ਉਹ ਕਾਫੀ ਔਖੇ ਹੈਗੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਹਵਾਈ ਦੀ ਜਿਹੜੀ ਸੀਐਫਓ ਮੈਂਗ ਵੈਨਜ਼ਾਓ, ਉਸ ਨੂੰ ਕਹਿੰਦੇ ਆ ਵੀ ਹੁਣ ਛੱਡਿਆ ਜਾ ਰਿਹਾ ਹੈਗਾ ਆ। ਯੂਐਸ ਦੇ ਨਾਲ ਐਗਰੀਮੈਂਟ ਕਹਿੰਦੇ ਆ ਉਹਨਾਂ ਦਾ ਹੋ ਗਿਆ ਵਾਇਰ ਫਰਾਡ ਕੇਸ ਦੇ ਮਾਮਲੇ ਦੇ ਵਿੱਚ, ਤੇ ਉਹ ਮੁੜ ਚਾਈਨਾ ਨੂੰ ਵਾਪਸ ਜਿਹੜੀ ਆ ਉਹ ਜਾ ਸਕੇਗੀ। ਇਹ ਸਭ ਨੂੰ ਹੀ ਜਿਹੜਾ ਪਤਾ ਆ ਵੀ ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਚਾਈਨਾ ਦੇ ਨਾਲ ਪੰਗਾ ਤਾਂ ਲੈ ਲਿਆ, ਇਸ ਬੀਬੀ ਨੂੰ ਫੜ ਲਿਆ, ਤਾਂ ਹੁਣ ਅਮਰੀਕਾ ਵਾਲੇ ਛੱਡ ਰਹੇ ਆ। ਉਹਨਾਂ ਦੇ 2 ਜਿਹੜੇ ਬੰਦੇ ਆ ਕੈਨੇਡਾ ਦੇ, ਚੀਨ ਨੇ ਅਜੇ ਤੱਕ ਅੰਦਰ ਕਰਕੇ ਰੱਖੇ, ਉਹਨਾਂ ਨੂੰ ਸਜ਼ਾਵਾਂ ਤੱਕ ਵੀ ਜਿਹੜੀਆਂ ਉਹ ਜਿਹੜੀਆਂ ਉਹ ਸੁਣਾ ਦਿੱਤੀਆਂ ਹੈਗੀਆਂ ਆ। ਸੋ ਅਮਰੀਕਾ ਨੇ ਇਸ ਨੂੰ ਐਕਸਟ੍ਰਾਡਾਈਟ ਜਿਹੜਾ ਆ ਉਹ ਮੰਗ ਕੀਤੀ ਸੀਗੀ, ਤੇ 2018 ਦੇ ਵਿੱਚ ਕੈਨੇਡਾ ਦੇ ਵਿੱਚ ਦਸੰਬਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਤੇ ਇਸ ਨੂੰ ਐਕਸਟ੍ਰਾਡਾਈਟ ਜਿਹੜਾ ਉਹ ਬੈਂਕ ਤੇ ਵਾਇਰ ਫਰਾਡ ਚਾਰजेस ਦੇ ਉੱਤੇ ਕੀਤਾ ਗਿਆ ਸੀ। ਮਹਿੰਗਾ ਉਸਨੇ ਆਪਣੇ ਦੋਸ਼ ਨਹੀਂ ਸੀ ਕਬੂਲੇ, ਉਹਨੇ ਕਿਹਾ ਸੀਗਾ ਵੀ ਮੈਂ ਨਿਰਦੋਸ਼ ਜਿਹੜੀ ਉਹ ਹੈਗੀ ਆ। ਤੇ ਜਿਹੜਾ ਉਹਨੇ ਕਿਹਾ ਵੀ ਜੋ ਸਟੇਟਮੈਂਟ ਜਿਹੜੀ ਉਹ ਆਪਣੇ ਫੈਕਟਸ ਤੇ ਗਵਰਨਮੈਂਟ ਦੇ ਕਲੇਮਸ ਆ ਉਹਨਾਂ ਦੇ ਵਿੱਚ ਇਹ ਜਿਹੜਾ ਉਹ ਫਰਕ ਹੈਗਾ ਆ। ਇਹ ਸੀਐਫਓ ਸੀਗੀ ਹਵਾਈ ਦੀ, ਤੇ ਹਵਾਈ ਦੇ ਮਾਲਕ ਦੀ ਬੇਸਿਕਲੀ ਇਹ ਕੁੜੀ ਹੋਈ ਸੀਗੀ, ਜਿਸ ਨੂੰ ਜਿਹੜਾ ਇਹ ਗ੍ਰਿਫਤਾਰ ਇਹਨਾਂ ਨੇ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿਆ ਸੀਗਾ। ਤੇ ਹੁਣ ਅਮਰੀਕਾ ਨੇ ਸਮਝੌਤਾ ਇੱਕ ਹਿਸਾਬ ਦੇ ਨਾਲ ਇਹ ਕਰ ਲਿਆ ਆ ਇਸ ਨੂੰ ਵਾਪਸ ਛੱਡਣ ਦਾ। ਜੀ, ਸੋ ਬਿਲਕੁਲ ਉਸਨੇ ਆਪਣਾ ਜਿਹੜਾ ਗਲਤੀ ਆ ਉਹ ਐਡਮਿਟ ਕਰ ਲਈ ਆ ਵੀ ਜਿਹੜਾ ਉਸਨੇ ਕੋਸ਼ਿਸ਼ ਜ਼ਰੂਰ ਕੀਤੀ ਆ ਜਿਹੜੀ ਫਾਈਨੈਂਸ਼ੀਅਲ ਮਾਰਕੀਟ ਹੈਗੀ ਆ ਉਸ ਨੂੰ ਡੀਫਰਾਡ ਕਰਨ ਦੀ। ਤੇ ਅਗਲੀ ਖਬਰ ਵੱਲ ਚਲੀਏ, ਤੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਇਹ ਕਹਿ ਰਿਹਾ ਵੀ ਜਿਹੜੇ ਵਿਲੀਨੀਅਰਸ ਹੈਗੇ ਆ, ਜਿਹੜੇ ਇੰਨੇ ਅਮੀਰ ਲੋਕ ਹੈਗੇ ਆ, ਜਿਹੜੀਆਂ ਉਹ ਇਨਵੈਸਟਮੈਂਟਸ ਕਰਦੇ ਹੈਗੇ ਆ, ਚਾਹੇ ਉਹ ਪ੍ਰੋਪਰਟੀ ਆ ਜਾਂ ਕੋਈ ਹੋਰ ਬਿਜ਼ਨਸ ਆ, ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਹਰ ਸਾਲ ਬਹੁਤ ਵੱਡਾ ਗੇਨ ਹੁੰਦਾ ਆ, ਉਹਦੇ ਉੱਤੇ ਜਿਹੜਾ ਟੈਕਸ ਆ ਉਹ ਲਾਇਆ ਜਾਊਗਾ। ਸੋ ਇਹ ਲਾਣਾ ਵੀ ਬਣਦਾ ਆ ਵੀ ਕਈਆਂ ਦਾ ਬਿਲੀਅਨਸ ਆਫ ਡਾਲਰ ਦੇ ਵਿੱਚ ਉਹਨਾਂ ਦੀ ਜਿਹੜੀ ਬਰਥ ਆ ਉਹ ਇਨਕਰੀਜ਼ ਹੋ ਜਾਂਦੀ ਹੈਗੀ ਆ। ਤੇ ਆਪਾਂ ਦੇਖਿਆ ਹੀ ਆ ਵੀ ਬੜੀਆਂ ਕੰਪਨੀਆਂ, ਈਵਨ ਐਮਾਜ਼ੋਨ ਵਰਗੀਆਂ ਵੀ ਮੁੜ ਕੇ ਟੈਕਸ ਕੋਈ ਦਿੰਦੀਆਂ ਨਹੀਂ ਹੈਗੀਆਂ। ਜੀ, ਬਿਲਕੁਲ। ਕੱਲ੍ਹ ਹੀ ਜਿਹੜੀ ਰਿਪੋਰਟ ਸੀਗੀ ਵੀ ਜਿਹੜੀਆਂ ਟੌਪ ਦੀਆਂ 400 ਫੈਮਿਲੀਜ਼ ਅਮਰੀਕਾ ਦੀਆਂ ਜਿਹੜੀਆਂ ਬਿਲੀਅਨੀਅਰਸ ਆ, ਆਮ ਲੋਕਾਂ ਦੇ ਨਾਲੋਂ ਵੀ ਘੱਟ ਮਹਿਜ 8.2% ਜਿਹੜਾ ਉਹ ਟੈਕਸ ਦਿੰਦੀਆਂ ਆ। ਤੇ ਜਿਹੜਾ 30-40 ਹਜ਼ਾਰ ਦੇ ਕਮਾਈ ਕਰ ਰਿਹਾ ਹੁੰਦਾ, ਜਾਂ ਮੰਨ ਲਓ $1,00,000 ਵੀ ਕਮਾਈ ਕਰ ਰਿਹਾ ਆ, ਤੇ ਉਹ ਜਦੋਂ ਕਹਿੰਦੇ ਆ ਵੀ ਅਸੀਂ ਬਿਲੀਅਨਰ ਨੂੰ ਟੈਕਸ ਲੈਣਾ ਹੈ, ਤਾਂ ਉਹ ਹੋਈ ਜਾਂਦੇ ਆ ਵੀ ਭਾਈ ਤੁਹਾਡੀ ਤੇ ਟੈਕਸ ਦੇ ਉੱਤੇ ਕੋਈ ਫਰਕ ਨਹੀਂ ਪੈਣਾ। ਟੈਕਸ ਤਾਂ ਉਹਨਾਂ ਲੋਕਾਂ ਦੇ ਉੱਤੇ ਲਾਉਣ ਦੀ ਗੱਲ ਕਰ ਰਹੇ ਆ ਜਿਹੜੇ ਆਲਰੇਡੀ ਜਿਹੜਾ ਆ ਕਹਿ ਲਓ ਵੀ ਸਰਕਾਰ ਨੂੰ ਇੱਕ ਹਿਸਾਬ ਦੇ ਨਾਲ ਟੈਕਸ ਨਹੀਂ ਦੇ ਰਹੇ ਹੈਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, PG&E ਨੂੰ ਚਾਰਜ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਵਾਈਲਡ ਫਾਇਰ, ਇੱਕ ਹੋਰ ਵਾਈਲਡ ਫਾਇਰ ਦੇ ਜਿਹੜੇ ਆ ਉਹ ਕੇਸ ਦੇ ਵਿੱਚ ਪਿਛਲੇ ਸਾਲ ਦੀ, ਜਿਸ ਦੇ ਵਿੱਚ 4 ਜਾਣਿਆਂ ਦੀ ਮੌਤ ਹੋਈ ਸੀ।
ਨਦਰਨ ਕੈਲੀਫੋਰਨੀਆ ਦੇ ਵਿੱਚ ਇਹ ਅੱਗ ਜਿਹੜੀ ਉਹ ਲੱਗੀ ਸੀਗੀ। ਪੈਰਾਡਾਈਸ ਦਾ ਟਾਊਨ ਜਿਹੜਾ ਹੈ ਉਹ ਡਿਸਟਰੋਏ ਹੋ ਗਿਆ ਸੀ ਤੇ ਕਹਿੰਦੇ ਵੀ 4 ਜਾਣਿਆਂ ਦੀ ਉਸ ਦੇ ਕਰਕੇ ਉਹਨਾਂ ਨੇ ਕਿਹਾ ਉੱਦਾਂ ਤੇ ਸੈਂਕੜੇ ਹੀ ਜਿਹੜੇ ਆ ਉਹ ਹੋਮ ਆ ਉਹ ਖਰਾਬ ਜਿਹੜੇ ਹੋ ਗਏ ਸੀ, ਨਸ਼ਟ ਜਿਹੜੇ ਹੋ ਗਏ ਸੀ। ਮੈਨ ਸਲੌਟਰ ਤੇ ਹੋਰ ਜਿਹੜੇ ਕ੍ਰਾਈਮਸ ਆ ਉਹਨਾਂ ਦੇ ਵਿੱਚ ਕੀਤਾ ਆ। ਉਸ ਤੋਂ ਇਹ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਇਆ ਹੈ, ਜਿਹੜਾ ਇਨਵੋਲੰਟਰੀ ਮੈਨ ਸਲੌਟਰ 2018 ਦਾ ਜਿਹੜਾ ਮੈਂ ਪੈਰਾਡਾਈਸ ਦਾ ਜਿਹੜਾ ਉਹ ਦੱਸਿਆ ਸੀਗਾ, ਉਹਨਾਂ ਦੇ ਉੱਤੇ ਉਦੋਂ 84 ਕਾਊਂਟ ਜਿਹੜੇ ਇਨਵੋਲੰਟਰੀ ਮੈਨ ਸਲੌਟਰ ਦੇ ਜਿਹੜੇ ਉਹ ਲੱਗੇ ਸੀ। ਸ਼ਾਸ਼ਤਾ ਕਾਊਂਟ ਡਿਸਟ੍ਰਿਕਟ ਅਟਾਰਨੀ ਸਟੈਫਨ ਬ੍ਰਿਜਟ ਉਹਨਾਂ ਨੇ 31 ਚਾਰजेस ਜਿਹੜੇ ਆ ਉਹ ਅਨਾਉਂਸ ਕੀਤੇ ਆ, ਜਿਨ੍ਹਾਂ ਵਿੱਚ 11 ਫੈਲਨੀਜ਼ ਜਿਹੜੀਆਂ ਆ ਇਸ ਕੰਪਨੀ ਦੇ ਖਿਲਾਫ ਜਿਹੜੀਆਂ ਹੋਣਗੀਆਂ। ਕ੍ਰਿਮੀਨਲੀ ਲਾਇਬਲ ਜਿਹੜੇ ਆ ਇਹਨਾਂ ਚਾਰजेस ਦੇ ਵਿੱਚ ਰੱਖਿਆ ਗਿਆ ਆ। ਜ਼ੌਗ ਫਾਇਰ ਪਿਛਲੇ ਸਾਲ ਕਹਿੰਦੇ ਜਿਹੜੀ ਹੋਈ ਸੀ ਤੇ ਇਹ ਜਿਹੜੀ ਰੈਡਿੰਗ ਜਿਹੜੀ ਸਿਟੀ ਆ ਉਸ ਦੇ ਲਾਗੇ ਜਿਹੜੀ ਇਹ ਅੱਗ ਲੱਗੀ ਹੋਈ ਸੀਗੀ। ਸੋ 27 ਅਕਤੂਬਰ 2020 ਨੂੰ ਇਹ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਇਹ ਸਿਆਰਾ ਨਵਾਡਾ ਦੀਆਂ ਤੇ ਉਸ ਦੀਆਂ ਕਮਿਊਨਿਟੀਜ਼ ਦੇ ਵਿੱਚ 4 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਸੀ ਤੇ 200 ਘਰ ਜਿਹੜੇ ਆ ਉਸ ਦੇ ਕਰਕੇ ਸੜ ਗਏ ਸੀਗੇ। ਸੋ ਇੱਕ ਵਾਰੀ ਫਿਰ PG&E ਜਿਹੜੀ ਆ ਇਸ ਦੇ ਵਿੱਚ ਇਹਨਾਂ ਨੂੰ ਚਾਰਜ ਜਿਹੜਾ ਉਹ ਕੀਤਾ ਗਿਆ ਹੈਗਾ ਆ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ PG&E ਦੇ ਉੱਤੇ ਫਿਰ ਦੁਬਾਰਾ ਇਹ ਜਿਹੜੇ ਆ ਉਹ ਲੋਕਾਂ ਨੇ ਜਿਹੜੀ ਆਖਿਆ ਸੀਗਾ ਵੀ ਬਗੈਰ ਦੱਸੇ ਹੀ ਇਸ ਵਾਰ ਇਹਨਾਂ ਨੇ ਕਈਆਂ ਦੀ ਜਿਹੜੀ ਬਿਜਲੀ ਆ ਉਹ ਬੰਦ ਕਰ ਦਿੱਤੀ ਆ। ਪਿਛਲੇ ਸਾਲ ਤਾਂ ਕਹਿੰਦੇ ਸੀਗੇ ਵੀ ਅਸੀਂ ਦੱਸ ਕੇ ਜਿਹੜੀ ਆ ਤੁਹਾਡੀ ਬਿਜਲੀ ਜਿਹੜੀ ਉਹ ਬੰਦ ਕਰਾਂਗੇ ਜੇ ਸਾਨੂੰ ਲੱਗਦਾ ਵੀ ਖਤਰਾ ਆ, ਅੱਗ ਲੱਗਣ ਦਾ ਖਤਰਾ ਜਿਹੜਾ ਉਹ ਹੈਗਾ ਆ। ਪਰ ਇਸ ਵਾਰ ਕਹਿੰਦੇ ਬਗੈਰ ਦੱਸੇ ਹੀ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਬਿਜਲੀ ਜਿਹੜੀ ਉਹ ਬੰਦ ਕਰ ਦਿੱਤੀ ਸੀਗੀ। ਦੇਖੋ ਉਹ ਤਾਂ ਚਲੋ ਚੰਗੀ ਗੱਲ ਆ ਵੀ ਬਿਜਲੀ ਬੰਦ ਕਰਕੇ ਜੇ ਅੱਗ ਤੋਂ ਬਚਾਅ ਹੋ ਜੇ ਤਾਂ ਠੀਕ ਆ, ਪਰ ਇਹ ਅਮਰੀਕਾ ਆ, ਕਹਿੰਦੇ ਵੀ ਇੱਦਾਂ ਤੁਸੀਂ ਕਿੱਦਾਂ ਕਰ ਸਕਦੇ ਬਗੈਰ ਨੂੰ ਦੱਸੇ। ਹੁਣ ਜਿਨ੍ਹਾਂ ਦੇ ਮੈਡੀਕਲ ਇਕੁਇਪਮੈਂਟ ਆ, ਜੇ ਉਹਨਾਂ ਨੂੰ ਤੁਸੀਂ ਨਹੀਂ ਦੱਸੋਗੇ ਉਹ ਚਾਰਜ ਕਿੱਦਾਂ ਕਰਨਗੇ ਜਾਂ ਉਹਦੀ ਥਾਂ ਦੇ ਉੱਤੇ ਕਿੱਥੋਂ ਜਿਹੜੀ ਉਹ ਚੀਜ਼ ਆ ਉਹ ਲੈ ਕੇ ਆਉਂਗੇ। ਸੋ ਇਸ ਲਈ PG&E ਬਾਰ-ਬਾਰ ਜਿਹੜੀ ਆ ਉਹ ਵਿਵਾਦ ਦੇ ਵਿੱਚ ਆਉਂਦੀ ਜਾ ਰਹੀ ਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਗੈਂਗ ਵਾਇਲੈਂਸ ਕਾਫੀ ਵਧੀ ਹੋਈ ਆ। ਉਹਨੂੰ ਦੇਖਦੇ ਹੋਏ ਜਿਹੜੀ ਫ੍ਰਿਜ਼ਨੋ ਦੇ ਵਿੱਚ ਗੈਂਗ ਵਾਇਲੈਂਸ ਦੇ ਅਗੇਂਸਟ ਜਿਹੜੀ ਉਹਨਾਂ ਦੀ ਫੋਰਸ ਹੈਗੀ ਆ ਮੈਗਕ, ਉਹਨਾਂ ਦੇ ਜਿਹੜੇ ਆਫੀਸਰਸ ਆ ਉਹਨਾਂ ਨੇ ਕਹਿੰਦੇ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ 300 ਦੇ ਕਰੀਬ ਜਿਨ੍ਹਾਂ ਦੀ ਫੈਲਨੀ ਸੀਗੀ ਉਹਨਾਂ ਨੂੰ ਅਰੈਸਟ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਜਿਹੜੇ ਆ 12 ਦੇ ਕਰੀਬ ਫਾਇਰ ਆਰਮਸ, ਸੋ ਇੱਕ ਜਗ੍ਹਾ 43 ਫਾਇਰ ਆਰਮਸ ਡਿਫਰੈਂਟ ਇਸੇ ਤਰ੍ਹਾਂ 282 ਜਿਹੜੀਆਂ ਗਨਸ ਤੇ ਹੋਰ ਸਰਚ ਵਾਰੰਟ ਕਾਫੀ ਕੁਛ ਜਿਹੜਾ ਅਰੈਸਟ ਕੀਤਾ ਹੈ। ਸੋ ਲੱਗਦਾ ਵੀ ਪੁਲਿਸ ਪੂਰੇ ਜ਼ੋਰ ਸ਼ੋਰ ਨਾਲ ਫ੍ਰਿਜ਼ਨੋ ਨੂੰ ਕਲੀਨ ਕਰਨ ਦੇ ਉੱਤੇ ਲੱਗੀ ਹੋਈ ਹੈ। ਜੀ, ਸੋਸ਼ਲ ਸਿਕਿਉਰਿਟੀ ਦੇ ਰੈਸਿਪੀਐਂਟ ਇਸ ਵਾਰ ਕਹਿੰਦੇ ਵੀ 2022 ਦੇ ਵਿੱਚ ਇਹਨਾਂ ਦੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਜਿਹੜੀ ਉਹ ਹੋਣ ਜਾ ਰਹੀ ਆ। ਅਗਲੇ ਸਾਲ ਤੋਂ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਹੈ ਉਸ ਦੇ ਵਿੱਚ 6% ਵਾਧਾ ਜਿਹੜਾ ਆ ਉਹ ਹੋਣ ਜਾ ਰਿਹਾ ਆ। ਹੁਣ ਇੱਕ ਨਾਨ ਪਾਰਟੀਜ਼ਨ ਸੀਨੀਅਰਸ ਦਾ ਜਿਹੜਾ ਗਰੁੱਪ ਆ ਉਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਆ ਇਸ ਮਹੀਨੇ। ਕਾਂਗਰਸ ਨੂੰ ਲੌਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕਹਿੰਦੇ ਸੀਨੀਅਰਸ ਨੂੰ ਹੀ ਜਿਹੜਾ ਹੈ ਇੱਕ ਵਾਰੀ ਫੇਰ $1400 ਦਾ ਸਟਿਮੂਲਸ ਚੈੱਕ ਦਿੱਤਾ ਜਾਵੇ। ਕਹਿੰਦੇ ਮਹਿੰਗਾਈ ਵੱਧ ਰਹੀ ਆ ਤੇ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਰੈਸਿਪੀਐਂਟ ਆ ਉਹਨਾਂ ਨੂੰ ਹੁਣ ਤੱਕ ਮਹਿੰਗਾਈ ਦੇ ਕਰਕੇ ਜਿਹੜੀ ਮਾਇਆ ਹੈ ਉਹ ਤਾਂ ਉਨੀ ਕੀ ਕਹਿੰਦੇ ਆ ਮਿਲ ਰਹੀ ਹੈਗੀ ਆ। ਸੋ ਇਹ ਹੁਣ ਟਰਾਈ ਕਰ ਰਹੇ ਆ ਇਹ ਨਾਨ ਪਾਰਟੀਜ਼ਨ ਸੀਨੀਅਰਸ ਗਰੁੱਪ ਵੀ ਇੱਕ ਵਾਰੀ ਫੇਰ ਐਟਲੀਸਟ ਸੀਨੀਅਰਸ ਨੂੰ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਜਿਨ੍ਹਾਂ ਨੂੰ ਚੈੱਕ ਮਿਲਦੇ ਆ ਵੀ ਉਹਨਾਂ ਨੂੰ ਐਟਲੀਸਟ ਇੱਕ ਵਾਰੀ ਉਸ ਤੋਂ ਪਹਿਲਾਂ ਵਧਣ ਤੋਂ ਪਹਿਲਾਂ 1400 ਦੇ ਜਿਹੜੇ ਆ ਉਹ ਚੈੱਕ ਹੋਰ ਦੇ ਦਿੱਤੇ ਜਾਣ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਇਟਲੀ ਮੂਲ ਦੇ ਜਿਹੜੇ ਕਾਫੀ ਲੋਕ ਜਿਹੜੇ ਉੱਥੇ ਸੈਕਰਾਮੈਂਟੋ ਦੇ ਵਿੱਚ ਈਸਟ ਸੈਕਰਾਮੈਂਟੋ ਸਾਈਡ 'ਤੇ ਰਹਿੰਦੇ ਆ। ਸੋ ਕਾਫੀ ਚਿਰਾਂ ਤੋਂ ਆਪਣੀ ਰਿਕੋਗਨੀਸ਼ਨ ਦੇ ਲਈ ਜਿਹੜੇ ਆ ਸਿਟੀ ਕੌਂਸਲ ਤੇ ਜਿਹੜੇ ਉੱਥੇ ਦੇ ਮੇਅਰ ਆ ਉਹਨਾਂ ਦੇ ਕੋਲ ਗੱਲਬਾਤ ਕਰ ਰਹੇ ਸੀ। ਕਹਿੰਦੇ ਵੀ 1947 ਤੋਂ ਜਿਹੜੇ ਆ ਇਟਲੀ ਬੈਕਗਰਾਊਂਡ ਵਾਲੇ ਲੋਕ ਇਸ ਏਰੀਏ 'ਚ ਰਹਿੰਦੇ ਆ ਤੇ ਅੱਜ ਜਿਹੜੀ ਆ ਸੈਕਰਾਮੈਂਟੋ ਸਿਟੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਹੈ ਤੇ ਈਸਟ ਸੈਕਰਾਮੈਂਟੋ ਨੂੰ ਜਿਹੜਾ ਆ ਉਹਨਾਂ ਨੇ ਲਿਟਲ ਇਟਲੀ ਦਾ ਨਾਮ ਦਿੱਤਾ ਹੈਗਾ। ਜੀ, ਅੱਜ ਇੱਕ ਸੁਪੀਰੀਅਰ ਕੋਰਟ ਦੇ ਜਿਹੜੇ ਜੱਜ ਨੇ ਮੈਸੇਚਿਊਸਟ ਦੇ ਵਿੱਚ ਉਹਨਾਂ ਨੇ ਉੱਥੋਂ ਦੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਦੀ ਯੂਨੀਅਨ ਦੀ ਦਰਖਾਸਤ ਆ ਉਸ ਨੂੰ ਇੱਕ ਹਿਸਾਬ ਨਾਲ ਰੱਦ ਕਰ ਦਿੱਤਾ। 1800 ਜਾਣਿਆਂ ਦੀ ਇਹ ਜਿਹੜੀ ਸਟੇਟ ਪੁਲਿਸ ਯੂਨੀਅਨ ਮੈਸੇਚਿਊਸਟ ਦੀ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਵੈਕਸੀਨੇਸ਼ਨ ਲਗਵਾਉਣ ਨੂੰ ਆਖਿਆ ਗਿਆ ਆ ਉਸ ਦੇ ਵਿੱਚ ਡਿਲੇ ਕੀਤਾ ਜਾਵੇ। ਜਿਹੜੇ ਉੱਥੋਂ ਦੇ ਸੁਪੀਰੀਅਰ ਕੋਰਟ ਦੇ ਜੱਜ ਆ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜੀ ਆ ਡਿਲੇ ਨਹੀਂ ਹੋਊਗੀ। ਜਿਹੜਾ ਗਵਰਨਰ ਉੱਥੋਂ ਦੇ ਚਾਰਲੀ ਬੇਕਰ ਆ
ਉਹਨਾਂ ਨੇ ਇਹ ਆਖਿਆ ਵੀ ਸਟੇਟ ਦੇ ਜਿਹੜੇ EMPLOYEE ਆ ਉਹਨਾਂ ਨੂੰ ਕੋਰੋਨਾ ਵੈਕਸੀਨ ਮੈਂਡੇਟ ਦੇ ਅੰਦਰ ਆਉਣਾ ਹੀ ਪਊਗਾ। ਸੋ ਇਸ ਦੇ ਕਰਕੇ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਲਗਵਾਉਣੀ ਪਵੇਗੀ। ਸਟੇਟ ਪੁਲਿਸ ਐਸੋਸੀਏਸ਼ਨ ਆਫ ਮੈਸਾਚਿਊਸਟ ਆ, ਉਹਨਾਂ ਨੇ ਪਿਛਲੇ ਹਫ਼ਤੇ ਲਾਸੂਟ ਫਾਈਲ ਕੀਤਾ ਸੀਗਾ ਵੀ ਜਿਹੜੀ ਅਕਤੂਬਰ 17 ਦੀ ਡੈਡਲਾਈਨ ਆ ਉਹ ਉਸ ਨੂੰ ਐਕਸਟੈਂਡ ਕੀਤਾ ਜਾਵੇ, ਕਿਉਂਕਿ ਕਹਿੰਦੇ ਵੀ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਕਈ ਟਰੂਪਰਸ ਆ ਉਹਨਾਂ ਨੂੰ ਨਾ ਪੂਰਿਆ ਹੋਣ ਵਾਲਾ ਜਿਹੜਾ ਘਾਟਾ ਆ, ਹਾਰਮਨ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਆ। ਸੋ ਇਸ ਨੂੰ ਐਕਸਟੈਂਡ ਕੀਤਾ ਜਾਵੇ, ਪਰ ਜੱਜ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਨਹੀਂ ਮੰਨੇ। ਅਗਲੀ ਖਬਰ ਜਿਹੜੀ ਹੈ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਕਹਿੰਦੇ ਪਈ ਪੂਰੇ ਨੇਸ਼ਨ ਦੇ ਵਿੱਚ ਉਹ ਸਟੇਟ ਬਣ ਗਈ ਆ ਜਿੱਥੇ ਸਭ ਤੋਂ ਵੱਧ ਜਿਹੜੀਆਂ ਕਾਰਾਂ ਦੀ ਚੋਰੀ ਹੁੰਦੀ ਹੈਗੀ ਆ। ਤੇ ਕੈਲੀਫੋਰਨੀਆ ਦੇ ਵਿੱਚ ਵੀ ਜੇ ਕਹਿੰਦੇ ਸ਼ਹਿਰ ਦੇਖਿਆ ਜਾਵੇ, ਸਭ ਦੇ ਜਿਹੜੇ ਟੌਪ ਦੇ ਜਿਹੜੇ ਸ਼ਹਿਰ ਆਏ ਆ, ਨੰਬਰ 1 ਦੇ ਉੱਤੇ ਬੇਕਰਸਫੀਲਡ ਆਇਆ ਜਿੱਥੇ ਸਭ ਤੋਂ ਵੱਧ ਕਾਰਾਂ ਚੋਰੀ ਹੁੰਦੀਆਂ। ਨੰਬਰ 2 ਤੇ ਯੂਬਾ ਸਿਟੀ ਜਿੱਥੇ ਪੰਜਾਬੀ ਕਾਫੀ ਕਮਿਊਨਿਟੀ 'ਚ ਰਹਿੰਦੇ। ਨੰਬਰ 3 ਦੇ ਉੱਤੇ ਸੈਨ ਫਰਾਂਸਿਸਕੋ ਹੈਗੀ ਆ। ਇਹ ਜਿਹੜਾ ਡਾਟਾ ਆ ਇਹ ਨੈਸ਼ਨਲ ਇੰਸ਼ੋਰੈਂਸ ਕ੍ਰਾਈਮ ਬਿਊਰੋ ਵੱਲੋਂ ਪਬਲਿਸ਼ ਕੀਤਾ ਗਿਆ ਤੇ ਉਹਨਾਂ ਨੇ ਜਿਹੜੀ ਆ ਜੇ ਆਪਣੇ ਕੋਲ 1 ਮਿੰਟ ਹੈਗਾ ਤੇ ਸਰੋਤਿਆਂ ਨੂੰ ਦੱਸਦੀ ਜਾਈਏ ਰਿਕਮੈਂਡੇਸ਼ਨ ਜਿਹੜੀਆਂ ਸਰੋਤਿਆਂ ਨੂੰ ਦਿੱਤੀਆਂ ਆ, ਲੋਕਾਂ ਨੂੰ ਦਿੱਤੀਆਂ ਆ। ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਮੇਕ ਸ਼ੋਰ ਕਰੋ ਜਦੋਂ ਤੁਸੀਂ ਕਾਰ 'ਚੋਂ ਨਿਕਲ ਕੇ ਜਾਂਦੇ ਆ, ਉਹਨਾਂ ਦੇ ਕਾਰ ਦੇ ਜਿਹੜੇ ਤੁਹਾਡੇ ਡੋਰਸ ਆ ਲੌਕ ਹੋਣ, ਵਿੰਡੋਜ਼ ਵਗੈਰਾ ਅਪ ਹੋਣ, ਚਾਬੀਆਂ ਵਿੱਚੋਂ ਕੱਢ ਲਓ ਤੇ ਤੁਹਾਨੂੰ ਜਿਹੜੇ ਆ ਵਾਰਨਿੰਗ ਡਿਵਾਈਸਿਸ ਜਿਹੜੀਆਂ ਆ ਇਨਕਲੂਡਿੰਗ ਵਿਜ਼ੀਬਲ ਤੇ ਆਡੀਬਲ ਅਲਾਰਮ ਇੰਸਟਾਲ ਕਰਨੇ ਚਾਹੀਦੇ ਆ। ਸਮਾਰਟ ਕੀ ਵਗੈਰਾ ਵਰਤਣੀ ਚਾਹੀਦੀ ਆ ਤੇ ਟਰੈਕਿੰਗ ਡਿਵਾਈਸਿਸ ਜਿਹੜੀਆਂ ਆਪਣੀਆਂ ਕਾਰਾਂ ਦੇ ਵਿੱਚ ਇੰਸਟਾਲ ਕਰਨੀਆਂ ਚਾਹੀਦੀਆਂ ਹੈਗੀਆਂ। ਜੀ, ਕੈਟਾਲਿਟਿਕ ਕਨਵਰਟਰ ਦੀ ਚੋਰੀ ਇਸ ਟਾਈਮ ਪਿਛਲੇ ਲੰਮੇ ਸਮੇਂ ਤੋਂ ਹੁੰਦੀ ਜਾ ਰਹੀ ਆ। ਖਾਸ ਕਰਕੇ ਜਿਹੜੀਆਂ ਰੋਡ ਸਾਈਡ ਤੇ ਖੜੀਆਂ ਕਾਰਾਂ ਹੁੰਦੀਆਂ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਚੋਰ ਆ ਉਹ ਲੱਗੇ ਆ, ਕਿਉਂਕਿ ਬਲੈਕ ਦੇ ਵਿੱਚ ਇਹ ਕਾਫੀ ਮਹਿੰਗਾ ਜਿਹੜਾ ਬਾਅਦ ਦੇ ਵਿੱਚ ਵੇਚਿਆ ਜਾਂਦਾ ਹੈ। ਹਜ਼ਾਰਾਂ ਦੀ ਜਿਹੜੀ ਇਸ ਦੇ ਡਾਲਰ ਦੀ ਕੀਮਤ ਆ, ਜਿਹਦਾ ਇੱਕ ਤਾਂ ਚੋਰੀ ਹੁੰਦਾ ਆ, ਉਹਨੂੰ ਪਹਿਲੋਂ ਨੁਕਸਾਨ, ਤੇ ਜਦੋਂ ਉਹਨੇ ਲੈਣਾ ਆ ਉਹਨੂੰ ਹੋਰ ਮਹਿੰਗਾ ਜਿਹੜਾ ਉਹ ਲੈਣਾ ਪੈਣਾ ਆ। ਸੋ ਧਿਆਨ ਜਿਹੜਾ ਉਹ ਜ਼ਿਆਦਾ ਰੱਖਣ ਦੀ ਜ਼ਰੂਰਤ ਆ। ਕੈਲੀਫੋਰਨੀਆ ਦੇ ਵਿੱਚ ਹੁਣ ਬਹੁਤੇ ਥਾਵਾਂ ਦੇ ਉੱਤੇ ਮੀਂਹ ਤੇ ਜਿਹੜਾ ਬਰਫ਼ ਨਹੀਂ ਪੈਂਦੀ, ਸੋ ਲੋਕ ਬਹੁਤੇ ਬਾਹਰ ਹੀ ਜਿਹੜੇ ਗਰਾਜ ਦੇ ਬਾਹਰ ਹੀ ਗੱਡੀਆਂ ਜਿਹੜੀਆਂ ਉਹ ਪਾਰਕ ਕਰ ਦਿੰਦੇ ਆ। ਸੋ ਚੋਰ ਜਿਹੜੇ ਆ ਇਸ ਦਾ ਬਹੁਤ ਜ਼ਿਆਦਾ ਫਾਇਦਾ ਜਿਹੜਾ ਉਹ ਚੱਕਦੇ ਆ। ਬਹੁਤ ਵਾਰੀ ਕਈ ਵਾਰੀ ਤਾਂ ਰੰਗੇ ਹੱਥ ਵੀ ਜਿਹੜੇ ਉਹ ਫੜੇ ਜਾਂਦੇ ਰਹੇ ਆ, ਪਰ ਇਹਨਾਂ ਚੋਰਾਂ ਨੂੰ ਕਿਸੇ ਵੀ ਚੀਜ਼ ਦਾ ਜਿਹੜਾ ਉਹ ਲਿਹਾਜ਼ ਨਹੀਂ, ਡਰ ਖੌਫ ਜਿਹੜਾ ਆ ਉਹ ਨਹੀਂ ਰਿਹਾ। ਓਬਵੀਅਸ ਜੀ ਗੱਲ ਆ, ਇੰਨੀ ਜ਼ਿਆਦਾ ਜਿਹੜੀਆਂ ਗੱਡੀਆਂ ਨੇ, ਸਭ ਤੋਂ ਜ਼ਿਆਦਾ ਪਾਪੂਲੇਸ਼ਨ ਇਸ ਸੂਬੇ ਦੀ ਆ, ਸਭ ਤੋਂ ਜ਼ਿਆਦੀਆਂ ਗੱਡੀਆਂ ਵੀ ਇੱਥੇ ਹੀ ਜਿਹੜੀਆਂ ਹੋਣਗੀਆਂ, ਤੇ ਫਿਰ ਚੋਰੀਆਂ ਵੀ ਜਿਹੜੀਆਂ ਆ ਉਹ ਆਟੋਮੈਟਿਕਲੀ ਇੱਥੇ ਜਿਹੜੀਆਂ ਜ਼ਿਆਦੀਆਂ ਹੋਣਗੀਆਂ। ਸੋ ਆਪ ਹੀ ਨੇਬਰਹੁੱਡਸ ਦੇ ਵਿੱਚ ਇਸ ਚੀਜ਼ ਦੇ ਉੱਤੇ ਸਤਰਕਤਾ ਜਿਹੜੀ ਆ ਉਹ ਰੱਖਣੀ ਜਿਹੜੀ ਉਹ ਆਪਾਂ ਨੂੰ ਖੁਦ ਹੀ ਜਿਹੜੀ ਲੱਗਦਾ ਆ ਵੀ ਜ਼ਿਆਦਾ ਪੈਣੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਆ। CDC ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਜਿਹੜਾ ਫਾਈਜ਼ਰ ਕੋਵਿਡ ਦਾ ਬੂਸਟਰ ਸ਼ਾਟਸ ਆ ਉਸ ਦੇ ਡਿਸੀਜਨ ਦੇ ਉੱਤੇ ਕਿਉਂਕਿ ਉਹਨਾਂ ਦੀ ਕਾਫੀ ਜਿਹੜੀ ਆਲੋਚਨਾ ਹੋ ਰਹੀ ਸੀ, ਵੀ ਕਹਿੰਦੇ ਵੀ ਇੱਕ ਪੈਨਲ ਨੇ ਤਾਂ ਕਿਹਾ ਸੀਗਾ ਵੀ ਲੋੜ ਨਹੀਂ ਆ, ਪਰ ਇਹਨਾਂ ਦੇ ਜਿਹੜੇ ਡਾਇਰੈਕਟਰ ਹੈਗੇ ਆ ਰੋਚੈਲ ਵਲੈਂਸਕੀ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੱਕ ਸਾਇੰਟੀਫਿਕ ਕਲੋਜ਼ ਕਾਲ ਦੇ ਤਹਿਤ ਜਿਹੜਾ ਇਹ ਫੈਸਲਾ ਲਿਆ ਗਿਆ ਹੈਗਾ ਆ। ਸੋ ਐਡਵਾਈਜ਼ਰੀ ਪੈਨਲ ਦੀ ਇਹਨਾਂ ਨੇ ਨਾਮ ਮੰਨਦੇ ਹੋਏ ਆਪਣੀ ਜਿਹੜੀ ਉਹ ਚਲਾਈ ਹੈ। ਇੱਕ ਸੈਕਿੰਡ ਪੈਨਲ ਬਾਅਦ ਦੇ ਵਿੱਚ ਇਹਨਾਂ ਨੇ ਬਿਠਾ ਕੇ ਉਹਨਾਂ ਤੋਂ ਰਿਕਮੈਂਡੇਸ਼ਨ ਜਿਹੜੀ ਲਈ ਸੀ, ਉਹਨਾਂ ਨੇ ਇਹ ਰਿਕਮੈਂਡ ਕਰ ਦਿੱਤਾ ਸੀਗਾ ਵੀ ਬੂਸਟਰ ਸ਼ਾਟ ਜਿਹੜੀ ਉਹ ਲਾਓ। ਤੇ ਹੁਣ 65 ਸਾਲ ਦੀ ਉਮਰ ਤੋਂ ਉੱਤੇ ਅੰਡਰਲਾਈਂਗ ਮੈਡੀਕਲ ਕੰਡੀਸ਼ਨ ਵਾਲੇ ਅਡਲਟਸ ਜਿਹੜੇ ਆ ਉਹਨਾਂ ਨੂੰ ਬੂਸਟਰ ਸ਼ਾਟ ਲਗਾਏ ਜਿਹੜੇ ਉਹ ਜਾ ਸਕਦੇ ਆ, ਜਦੋਂ ਉਹਨਾਂ ਦੀ ਫੁੱਲੀ ਵੈਕਸੀਨੇਟ ਉਹ ਹੋ ਚੁੱਕੇ ਨੇ 2 ਸ਼ਾਟ ਲੱਗਣ ਦੇ 6 ਮਹੀਨਿਆਂ ਤੋਂ ਬਾਅਦ ਦੇ ਵਿੱਚ। ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਆ ਉਹ ਤਾਂ CDC ਦੀ ਰਿਕਮੈਂਡੇਸ਼ਨ ਨੂੰ ਐਕਸਪੈਂਡ ਕਰਦੇ ਹੋਏ ਜਿਹੜੇ ਬੂਸਟਰ ਸ਼ਾਟਸ ਆ ਉਹ ਕਹਿੰਦੇ ਵੀ ਤਕਰੀਬਨ ਇਸ ਦੇ ਤਹਿਤ 60 ਮਿਲੀਅਨ ਅਮਰੀਕਨਸ ਜਿਹੜੇ ਆ ਉਹ ਆਉਣਗੇ, ਜਿਨ੍ਹਾਂ ਵਿੱਚ ਐਜੂਕੇਟਰ, ਹੈਲਥ ਕੇਅਰ ਪਰਸਨਲ ਤੇ ਸੁਪਰਮਾਰਕੀਟ EMPLOYEES ਆ, ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈਗਾ ਆ। ਸੋ ਅੱਜ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਉਸ ਤੋਂ ਪਹਿਲਾਂ ਜਿਹੜੀ ਕ੍ਰਿਪਟੋ ਕਰੰਸੀਜ਼ ਆ ਕਹਿੰਦੇ ਵੀ ਉਹ ਪੂਰੀ ਤਰ੍ਹਾਂ ਅੱਜ ਲੁੜਕ ਗਈਆਂ ਕਿਉਂਕਿ ਚਾਈਨਾ ਨੇ ਜਿਹੜਾ ਕ੍ਰੈਕ ਡਾਊਨ ਕੀਤਾ ਹੈਗਾ ਬਿਟਕੋਇਨ ਵਗੈਰਾ ਦੇ ਉੱਤੇ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਪ੍ਰਾਈਸ ਆ ਉਹ ਕਾਫੀ ਡਾਊਨ ਗਈ ਹੈਗੀ ਆ। ਜੀ, ਇਸ ਲਈ ਸਲਾਈਡ ਹੋਇਆ ਹੈ ਕਿਉਂਕਿ ਚਾਈਨਾ ਨੇ ਕ੍ਰਿਪਟੋ ਕਰੰਸੀਜ਼ ਦੇ ਹਰ ਇੱਕ ਜਿਹੜੀ ਟ੍ਰਾਂਜੈਕਸ਼ਨ ਆ ਉਸ ਨੂੰ ਬੈਨ ਕਰ ਦਿੱਤਾ ਆ, ਉਸ ਦੇ ਉੱਤੇ ਰੋਕ ਲਾ ਦਿੱਤੀ ਹੈ। ਉਹਨਾਂ ਨੇ ਕਿਹਾ ਆ ਵੀ ਕ੍ਰਿਪਟੋ ਦੇ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਜ਼ ਆ ਉਹ ਨਹੀਂ ਜਿਹੜੀਆਂ ਹੋਣਗੀਆਂ, ਕਿਉਂਕਿ ਗੱਲ ਇਹ ਆ ਨਾ ਵੀ ਚੀਨ ਵਾਲੇ ਦੇਖਣਾ ਚਾਹੁੰਦੇ ਕੌਣ ਕੀ ਖਰਚ ਰਿਹਾ, ਕੀ ਹੋ ਰਿਹਾ, ਉਹਨਾਂ ਟ੍ਰਾਂਜੈਕਸ਼ਨਾਂ ਦੇ ਉੱਤੇ ਜਿਹੜੀ ਉਹ ਵੱਖ ਰੱਖਣਾ ਚਾਹੁੰਦੇ ਨੇ। ਪਰ ਕ੍ਰਿਪਟੋ ਕਰੰਸੀਜ਼ ਦੇ ਨਾਲ ਉਹ ਟ੍ਰਾਂਜੈਕਸ਼ਨ ਦਾ ਜਿਹੜਾ ਉਹ ਪਤਾ ਨਹੀਂ ਰਹਿੰਦਾ, ਉਹ ਇੱਕ ਹਿਸਾਬ ਦੇ ਨਾਲ ਗੁਪਤ ਰਹਿੰਦੀਆਂ ਨੇ।
ਤੇ ਚੀਨ ਵਾਲੇ ਜਿਹੜੇ ਉਹ ਚਾਹੁੰਦੇ ਨਹੀਂ ਆ, ਤੇ ਇਸ ਲਈ ਉਹਨਾਂ ਨੇ ਉਹਦੇ ਉੱਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਆ। ਸਾਡੇ ਵੀ ਇੱਥੇ ਬਹੁਤ ਰੌਲਾ ਪਿਆ ਅਮਰੀਕਾ ਦੇ ਵਿੱਚ। ਬਾਈਡਨ ਹੁਣਾਂ ਨੇ IRS ਨੂੰ ਕਿਹਾ ਸੀ ਵੀ $600 ਜਾਂ ਉਸ ਤੋਂ ਵੱਧ ਦੀ ਬੈਂਕ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਹੁੰਦੀ ਆ, ਉਸ ਦੇ ਉੱਤੇ ਜਿਹੜੀ ਆ IRS ਜਿਹੜੀ ਉਹ ਨਜ਼ਰ ਰੱਖੇ। ਉਸ ਦਾ ਖਾਸਾ ਵਿਰੋਧ ਜਿਹੜਾ ਆ ਉਹ ਇਸ ਟਾਈਮ ਇਹਨਾਂ ਨੂੰ ਝੱਲਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਤੇ ਆਓ ਹੁਣ ਜਿਹੜੀਆਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਆਪਾਂ ਮਾਰਦੇ ਹਰਜੋਤ ਸਿੰਘ ਜੀ ਜਾਈਏ, ਤਾਂ ਅੱਜ ਜੀ ਜਿਹੜਾ ਡਾਓ ਜੋਨਸ ਆ ਉਸ ਦੇ ਵਿੱਚ 33 ਪੁਆਇੰਟ ਦਾ ਇਜ਼ਾਫਾ ਹੋਇਆ, 34,798 ਤੇ ਬੰਦ ਹੋਇਆ। ਨੈਸਡੈਕ 5 ਪੁਆਇੰਟ ਡਿੱਗਾ, 15,047 ਤੇ ਬੰਦ ਹੋਇਆ। S&P 6 ਪੁਆਇੰਟ ਵਧਿਆ, 44,155 ਤੇ ਬੰਦ ਹੋਇਆ। 10 ਈਅਰ ਯੀਲਡ ਦੇ ਵਿੱਚ ਵਾਧਾ ਦੇਖਿਆ ਗਿਆ 1.46%। ਸੋਨੇ ਦੀ ਕੀਮਤ $1,750 ਪ੍ਰਤੀ ਆਉਂਸ। ਬਿਟਕੋਇਨ ਦੀ ਕੀਮਤ 42,670 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 81 ਪੈਸੇ ਦੇ ਬਰਾਬਰ ਰਹੀ ਆ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਅਗਲੀ ਵਾਰ, ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਪੰਜਾਬੀ ਰੇਡੀਓ USA।